शिकारी कुत्ती थी मेरी, बच्चियां तो अगे दी वफादार थी। ठीक है, कितना अरसा हो गया सी? ये कोई 3 की साल हो गया ना। ये किस दिन का वाकया है? ये पिछले बुध का वाकया है। औज़ुबिल्लाहिमिनश्शैतानिर्रजीम, बिस्मिल्लाहिर्रहमानिर्रहीम। अस्सलाम वालेकुम नाज़रीन, मैं ਤੁਹਾਡਾ होस्ट मैं ज़फ़र इकबाल ज़फ़र MZ TV और MZ2 यूट्यूब चैनल तो रोज़नामा लाहौर रंग, रोज़नामा रैपिड न्यूज़, रोज़नामा जस्टिस तो ਅਸੀਂ ਬਹੁਤ ਘੱਟ ਵੀਡੀਓ ਬਣਾਉਂਦੇ ਹਾਂ ਬਾਹਰ ਜਾ ਕੇ ਕ੍ਰਾਈਮਸ ਉੱਤੇ, ਲੇਕਿਨ ਚੂੰਕਿ ਸਕਾਫਤ ਨਾਲ ਤਲਕ ਹੈ ਸਾਡਾ, ਅਸੀਂ ਸਕਾਫਤ ਦੀ ਪ੍ਰਮੋਸ਼ਨ ਕਰਨੇ ਆ ਪੇ, ਖਾਸ ਤੌਰ ਤੇ ਘੋੜਿਆਂ ਜਿਹੜੇ ਜਾਨਵਰ ਪਾਲਦੇ ਨੇ। ਤੇ ਇਹ ਖਲੀਲ ਅਹਿਮਦ ਸਾਹਿਬ ਨੇ ਨਾਲ ਮੇਰੇ ਖਲੋਤੇ, ਇਹ ਬੜੀ ਵਾਰੀ ਗਏ ਨੇ। ਇਹਨਾਂ ਨੇ ਇੱਕ ਸ਼ਿਕਾਰ ਕੁੱਤੀ ਰੱਖੀ ਸੀ, ਜਿਹਨੇ ਨਾਲ ਦੇ ਗੁਆਂਢੀਆਂ ਨੇ, ਗਲੀ ਦੇ ਮਹੱਲੇ ਵਾਲਿਆਂ ਨੇ ਜ਼ਹਿਰ ਦੇ ਕੇ ਬਕਾਇਦਾ ਮਾਰ ਦਿੱਤਾ ਹੈ ਜਾਂ ਮਰਵਾ ਦਿੱਤਾ ਹੈ। ਇਹ ਅਸੀਂ ਵੇਖਦੇ ਹਾਂ ਪੇ ਐਸ਼, ਇਹ ਕਮਰੇ ਨੇ, ਕੁੱਤੀ ਵੱਜੀ ਸੀ, ਕੁੱਤੀ ਦੀਆਂ ਤਸਵੀਰਾਂ ਵੀ ਅੱਗੇ ਲਾ ਦਿਆਂਦੇ ਸਾਰਾ ਕੁਝ। ਤੇ ਅਸੀਂ ਇਹਨਾਂ ਨਾਲ ਵੀਡੀਓ ਬਣਾਉਣੀ ਹੈ ਘਰ ਜਾ ਕੇ ਇਹਨਾਂ ਦੇ। ਤੇ ਜਿਹੜਾ ਉਹ ਹੁਣ ਤੁਸੀਂ ਮੇਰਾ ਹਾਲੇ ਬਾਕੀ ਗੱਲਬਾਤ ਜਿਹੜੀ ਤੁਹਾਡੇ ਕੋਲ ਬਹਿ ਕੇ ਅਸੀਂ ਘਰ ਕਰਨੀ। ठीक हो ਇਹ ਹੀ ਜਗ੍ਹਾ ਇੱਥੇ ਕੁੱਤੀ ਵੱਜੀ जी जी। ਇੱਥੇ ਮੈਂ ਆਪਣੇ ਵੇਖਦੇ ਪਏ ਗਰੇਲੇ ਨਿੱਕੀ ਜੀ ਲੱਗੀ, ਇੱਥੇ ਨਾਲ ਆਪੂ ਵੀ ਨਜ਼ਰ ਮਾਰੀ ਦੀ ਸੀ। ਹਾਂ ਜੀ, ਇੱਥੇ ਮੈਂ ਬੰਨੀ। ਇਹ ਜਿਹੜਾ ਮਕਾਨ ਹੈ ਇੱਥੇ ਇਹ ਨਵਾਂ ਬਣਦਾ ਪਿਆ, ਇਹ ਕੀ ਇਹ ਉਹ ਜਿਹੜਾ ਮਰੀਮ ਨਵਾਜ਼ ਸਾਹਿਬ ਬਗੜ ਜੀ ਜੀ ਕਰਜ਼ਾ ਲੈ ਕੇ ਇਹਨਾਂ ਨੇ ਮਰੀਮ ਨਵਾਜ਼ ਦੀ ਸਕੀਮ ਜੋ ਗਵਰਨਮੈਂਟ ਹੁੰਦੇ ਪੰਜਾਬ ਦੀ ਆਪਣਾ ਘਰ ਆਪਣੀ ਛੱਤ ਸਕੀਮ ਕੋਲ ਲੈ ਕੇ ਕਰਜ਼ਾ ਇਹ ਮਕਾਨ ਬਣਾ ਰਹੇ ਸੀ, ਔਰ ਸ਼ਿਕਾਰੀ ਕੁੱਤੀ ਸੀ ਇੱਥੇ ਵੱਜੀ ਸੀ। ਤੇ ਬਾਕੀ ਗੱਲ ਇਹਨਾਂ ਨਾਲ ਜਾ ਕੇ ਨਾ ਕੋਈ ਘਰ ਬੈਕ ਕਰਨੇ। ਠੀਕ ਹੈ, ਇਸ ਤੋਂ ਪਹਿਲਾਂ ਤੁਹਾਨੂੰ ਦੱਸਿਆ ਹੈ ਕਿ ਲੋਰਾਵਾਂ ਪਿੰਡ ਜ਼ਿਲ੍ਹੇ ਗੁਜਰਾਤ ਦੇ ਵਿੱਚ ਹੀ ਆਉਂਦਾ ਪਿੰਡ ਬਗਲ ਵਿੱਚ, ਔਰ ਇੱਥੇ ਇੱਕ ਵਾਕਿਆ ਹੋਇਆ ਹੈ। ਕੁੱਤੇ ਮਾਰ ਟੀਮ ਆਈ, ਰਾਈਟ ਰੱਖਦੇ ਸੀ ਆਪਣਾ ਉਹ ਜਿਹੜੇ ਨੇ ਅਵਾਰਾ ਕੁੱਤੇ ਨੂੰ ਤਲਫ ਕਰਨ ਵਾਸਤੇ। ਲੇਕਿਨ ਮੇਰੇ ਸਾਹਮਣੇ ਖਲੀਲ ਅਹਿਮਦ ਸਾਹਿਬ ਬੈਠੇ ਨੇ, ਇਹਨਾਂ ਦਾ ਮੌਕਫ ਹੈ ਕਿ ਸਾਡੇ ਨਾਲ ਜ਼ਿਆਦਤੀ ਹੋਈ ਹੈ। ਸਾਡੀ ਸ਼ਿਕਾਰੀ ਕੁੱਤੀ ਸੀ, ਬੜੀ ਪਿਆਰੀ ਸੀ, ਬਲਕਿ ਇਸ ਹੱਦ ਤੱਕ ਮੈਂ ਕੁੱਤੀ ਦੀ ਗੁਫ਼ਤਗੂ ਸ਼ੁਰੂ ਕੀਤੀ ਤੇ ਰੋਣ ਲੱਗ ਪਏ। ਇਟ ਮੀਨ ਕਿ ਵਾਕਈ ਇਹਨਾਂ ਨੂੰ ਮੁਹੱਬਤ ਸੀ ਆਪਣੇ ਜਾਨਵਰ ਨਾਲ। ਤੇ ਫਿਰ ਸ਼ਿਕਾਰ ਕੁੱਤੀ ਜਿਹੜੇ ਬੰਦੇ ਸ਼ਿਕਾਰ ਕਰਦੇ ਨੇ ਉਹ ਅੱਛੀ ਤਰ੍ਹਾਂ ਸਮਝਦੇ ਨੇ ਉਹਦੀ ਨੀਅਤ ਨੂੰ, ਉਹਦੀ ਕੀਮਤ ਨੂੰ। ਤੇ ਇਹਨਾਂ ਕੋਲ ਪੂਰੀ ਤਫਸੀਲ ਲੈਂਦੇ ਆ। अस्सलाम वालेकुम खलील अहमद साहब, की हाल है? ठीक हो? वालेकुम सलाम, ठीक ठाक सर। अल्हम्दुलिल्लाह ठीक। अच्छा, ਤੁਸੀਂ ਇਹ ਗੱਲ ਦੱਸੀਏ ਕਿ ਇਸ ਤਰ੍ਹਾਂ ਸ਼ਾਮ ਦੇ ਟਾਈਮ ਤੇ ਆਏ ਨੇ ਗੁਜਰਾਤ ਤੋਂ ਬੰਦੇ ਜਿਨ੍ਹਾਂ ਪਿੰਡ ਦੇ ਵੀ ਕੁੱਤਿਆਂ ਨੂੰ ਮਾਰਿਆ ਜੀ। ਤੁਹਾਡੀ ਕੁੱਤੀ ਵੱਜੀ ਸੀ ਘਰ ਦੇ ਵਿੱਚ? ਜੀ ਜੀ। ਹਾਂਜੀ, ਗੱਲ ਇੱਕ ਤੁਹਾਨੂੰ ਪਹਿਲਾਂ ਕੁਝ ਚੀਜ਼ਾਂ ਪੁੱਛ ਲਈਆਂ ਨੇ ਅਸੀਂ। ਜੀ ਜੀ। ਔਰ ਤੁਹਾਡੀ ਕੁੱਤੀ ਜਿਹੜੀ ਉਹ ਤੜਪਦੀ ਸੀ ਪੀ, ਫਿਰ ਉਹ ਮਰ ਗਈ ਰਾਤ ਨੂੰ। ਜੀ ਜੀ। ਤੇ ਤੁਸੀਂ 15 ਤੇ ਕਾਲ ਕੀਤੀ? ਜੀ। ਨਾਜ਼ਰੀਨ 15 ਤੋਂ ਗੱਲ ਸ਼ੁਰੂ ਹੁੰਦੀ, 15 ਵਾਲੇ ਆਏ ਨੇ ਨਾ ਕਾਲ ਕੀਤੀ ਹੈ। ਇਹ ਇੱਕ ਅਲੱਗ ਦਾਸਤਾਨ ਹੈ ਕਿ 15 ਵਾਲੇ ਮੁਲਾਜ਼ਮ ਆਏ ਨੇ। ਇੱਕ ਮੁਲਾਜ਼ਮ ਸੀ ਉਹ ਜਿਨ੍ਹਾਂ ਨੇ ਕੁੱਤੀ ਮਾਰੀ, ਬਕੌਲ ਇਹਨਾਂ ਜਿਹਨਾਂ ਦੇ ਇਲਜ਼ਾਮ ਲੱਗਦਾ ਵਾ ਕੁੱਤੀ ਮਾਰਨ ਦਾ, ਖੁਦ ਉਹਨਾਂ ਦੇ ਕੋਲੇ ਬਹਿ ਗਏ ਨੇ। ਬਾਅਦ ਚ ਇਹਨਾਂ ਉੱਤੇ ਦਰਖਾਸਤ ਹੋਈ, ਅਲੱਗ ਦਾਸਤਾਨ ਹੈ। SHO ਸਾਹਿਬ ਦੇ ਕੋਲ ਇਨਕੁਆਇਰੀ ਹੈ, ਔਰ ਅਸੀਂ ਨਹੀਂ ਚਾਹੁੰਦੇ ਪੁਲਿਸ ਦੇ ਮਾਮਲਾ 'ਚ ਜਾਂ ਕੋਰਟ ਦੇ ਮਾਮਲੇ 'ਚ ਫਿਲਹਾਲ ਅਦਾਲਤ ਕਰੀਏ। ਸਾਡਾ ਟਾਪਿਕ ਹੈ ਕਿ ਕੁੱਤੀ ਉਹਨਾਂ ਮਾਰੀਏ ਤੇ ਉਹਦਾ ਵਾਕਿਆ। ਤੁਸੀਂ ਇਹ ਦੱਸੋ ਕਿ ਕੁੱਤੀ ਤੁਹਾਡੀ ਰਾਖਵੀ ਸੀ? हाँ जी, ਅਸੀਂ ਰੱਖੀ ਸ਼ਿਕਾਰੀ ਸੀ? ਸ਼ਿਕਾਰੀ ਕੁੱਤੀ ਸੀ ਮੇਰੀ, ਬੱਚਿਆਂ ਤੋਂ ਅੱਗੇ ਦੀ ਵਫਾਦਾਰ ਸੀ। ਠੀਕ ਹੈ, ਕਿੰਨਾ ਅਰਸਾ ਹੋ ਗਿਆ ਸੀ? ਇਹ ਕੋਈ 3 ਕੀ ਸਾਲ ਹੋ ਗਏ ਨਾ। ਇਹ ਕਿਸ ਦਿਨ ਦਾ ਵਾਕਿਆ ਹੈ? ਇਹ ਪਿਛਲੇ ਬੁੱਧ ਦਾ ਵਾਕਿਆ ਹੈ। ਪਿਛਲੇ ਬੁੱਧ ਦਾ? ਜੀ। ਅੱਜ ਕੀ ਵਾਰ ਹੈ? ਅੱਜ ਮੈਨੂੰ ਮੰਗਲ ਜੇ। ਠੀਕ ਹੈ, ਬਹਰਹਾਲ ਤਕਰੀਬਨ 6 ਕੁ ਦਿਨ ਹੋ ਗਏ। ਜੀ ਜੀ। ਅੱਛਾ, ਕੀ ਵਾਕਿਆ ਜਰਾ ਮੁਖਤਸਰ ਜਿਹਾ ਸੁਣਾਓ। ਮੁਖਤਸਰ ਵਾਕਿਆ ਕੀ ਸਰ ਜੀ, ਮਕਾਨ ਮੇਰੇ ਡਿੱਗਣ ਵਾਲੇ ਨੇ ਸਾਰੇ, ਮੈਂ ਕੱਢਣਾ ਟੇਕਾਂ ਦਿੱਤੀਆਂ ਨੇ। ਠੀਕ ਹੈ, ਪਿੱਛੇ ਜੋ ਮੇਰੀ ਪਰਲੀ ਛੱਤ ਡਿੱਗੀ ਹੈ, ਬੱਚੇ ਅੰਦਰ। ਮੈਂ ਸਕੀਮ ਨਿਕਲੀ ਹੈ ਮਰੀਮ ਨਵਾਜ਼ ਸਾਹਿਬ ਦਾ ਜਿਹੜਾ ਕਰਜ਼ਾ ਦਿੰਦੇ ਨੇ ਆਪਣੀ ਛੱਤ ਆਪਣਾ ਘਰ। ਅੱਛਾ, ਉਹ ਮੈਂ ਦਰਖਾਸਤ ਅਪਲਾਈ ਕੀਤੀ ਸੀ ਕੁਝ 6 ਮਹੀਨਿਆਂ ਤੋਂ ਬਾਅਦ ਮੇਰੀ ਉਹ ਨਿਕਲੀ। ਅੱਛਾ, ਮੈਂ ਫਿਰ ਉਹ ਮਕਾਨ ਸ਼ੁਰੂ ਕੀਤੇ ਹੈ। ਅੱਛਾ, ਠੀਕ ਹੈ। ਲੈ ਬੜਿਆ ਮੁਸ਼ਕਿਲਾਂ ਨਾਲ ਮਤਲਬ ਹੈ ਕਿ ਜਿਹੜਾ ਨਾ ਮੈਂ ਉਹ ਆਪਣਾ ਆਪ ਵੇਚ ਕੇ ਤੇ ਉਹ ਮਕਾਨ ਸ਼ੁਰੂ ਕੀਤਾ ਹੈ। ਠੀਕ ਹੈ। ਲੈ ਉਹਦੇ ਵਿੱਚ ਮੇਰੀ ਉਹ ਕੁੱਤੀ ਵੱਜੀ ਸੀ। ਠੀਕ ਹੈ ਭਾਈ, ਮੇਰੀ ਉਹ ਰਾਖੀ ਵੀ ਰੱਖੀ ਸੀ ਕਿਉਂਕਿ ਮੈਂ ਰੱਖੀ ਸੀ। ਠੀਕ ਹੈ। ਠੀਕ ਹੈ, ਹਰ ਕਿਸਮ ਦੀ ਮੇਰੀਆਂ ਚੀਜ਼ਾਂ ਇਹ ਮਹੱਲਾ ਨੂੰ ਪਤਾ ਹੈ ਕੁੱਤੀ ਉੱਤੇ ਵੱਜੀ ਹੁੰਦੀ? ਹਾਂਜੀ, ਸਭ ਨੂੰ ਪਤਾ, ਸਾਰੀ ਦੁਨੀਆ, ਪੂਰਾ ਪਿੰਡ ਐਡਾ ਵੱਡਾ, ਸਾਰਿਆਂ ਨੂੰ ਪਤਾ ਹੈ। ਫਿਰ ਕੀ ਹੋਇਆ? ਕੁੱਤੀ ਕਿਸ ਤਰ੍ਹਾਂ ਮਰੀ, ਉਹ ਵਾਕਿਆ ਸੁਣਾਓ। ਉਹ ਵਾਕਿਆ ਕੀ ਹੈ ਕਿ ਇਹਨਾਂ ਨੇ ਜਨਾਬ ਲਿਆਂਦੇ ਨੇ ਕੋਈ ਬੰਦੇ, ਸਾਨੂੰ ਨਹੀਂ ਸੀ ਪਤਾ ਇਹ ਗੱਲ ਦਾ।
ਠੀਕ ਹੈ। ਇਹ ਮਤਲਬ ਕਿ ਸ਼ਾਮ ਟਾਈਮ ਬਾਹਰ ਨਿਕਲੇ ਨੇ ਇਹ ਕੁੱਤੇ ਆ ਕੇ ਸੱਟਾਂ ਲਾ ਇਹਨਾਂ ਕੇ। ਲਿਆਂਦੇ ਨਹੀਂ ਆਮ ਰੂਟੀਨ ਚ ਆਏ ਹੋਏ ਨੇ, ਉਹ ਤੇ ਉਹਨਾਂ ਦੀ ਡਿਊਟੀ। ਉਹ ਹੁਣ ਵੱਲਾ ਆਲਾ ਠੀਕ ਹੈ। ਉਹ ਉਤਲੀ ਦਾਤ ਜਾਣਦੀ ਹੈ ਜੋ, ਲੇਕਿਨ ਇਹਨਾਂ ਦੇ ਨਾਲ ਸਾਨੂੰ ਅੱਛਾ, ਇਹਨਾਂ ਦੇ ਪੂਰੇ ਪਿੰਡ 'ਚ 12 ਕੁੱਤੇ ਕਿੰਨੇ ਮਾਰੇ ਨੇ ਉਹਨਾਂ ਨੇ? ਸਿਰਫ 2, ਠੀਕ ਹੈ। ਸਿਰਫ 2 ਕੁੱਤੇ ਮੋਏ ਨੇ, ਇਹਨਾਂ ਸਾਰਿਆਂ ਕੇ ਸੱਟੀਆਂ ਨੇ, ਮੋਏ ਸਿਰਫ 2 ਨੇ, ਜਾਂ ਤੀਜੀ ਮੇਰੀ ਕੁੱਤੀ ਇਹ ਮਾਰ ਕੇ ਗਏ ਨੇ। ਕਿੰਨੇ ਮਾਰੀ? ਇਹ ਅਲੀ ਆਦਰ ਨੇ, ਮੇਰਾ ਗਵੰਡੀ ਹੈ। ਪਹਿਲਾਂ ਨਹੀਂ, ਜ਼ਹਿਰ ਤੇ ਉਹ ਲੈ ਕੇ ਆਉਂਦੇ ਨੇ, ਇਹਨਾਂ ਕੁੱਤੀ ਕਿਸ ਤਰ੍ਹਾਂ ਮਾਰ? ਸਰ ਜੀ ਇਹ ਹੁਣ ਵੱਲਾ ਆਲਮ ਇਹਨਾਂ ਨੇ ਜ਼ਹਿਰ ਉਹਨਾਂ ਕੋਲ ਲਿਆ ਜਾਂ ਇਹਨਾਂ ਨੇ ਕੋਲੋਂ ਸੱਟਿਆ ਉਹਦੇ ਕੇ? ਬਕੌਲ ਤੁਹਾਡੇ ਮਾਰੀ ਇਹਨਾਂ ਨੇ? ਮਾਰੀ ਇਹਨਾਂ ਨੇ ਵੀ, ਕਿਉਂਕਿ ਮੇਰੇ ਬੱਚੇ ਨੇ ਵੇਖਿਆ ਹੈ ਠੀਕ ਹੈ। ਸਾਰਾ ਕੁਝ। ਜਦ ਮੇਰੇ ਬੱਚੇ ਨੇ ਮੰਨਾ ਕੀਤਾ ਇਹਨਾਂ ਨੂੰ ਵੀ ਅਸੀਂ ਰੱਖੇ ਜੇ ਇਹਦੇ ਅੱਗੇ ਨਾ ਐ ਹਿਆ ਰੱਖਿਓ, ਇਹਨਾਂ ਨੂੰ ਨਾ ਸੱਟਿਓ, ਦੂਜੇ ਤੁਸੀਂ ਜੋ ਦੇ ਲੈ। ਨਾਜ਼ਰੀਨ, ਇੱਥੇ ਕਿ ਵੀ ਗੱਲ ਹੈ ਕਿ TM ਦਾ ਮੌਕਫ ਹੈ ਕਿ ਅਗਰ ਅਸੀਂ ਕੋਈ ਕਿਸੇ ਕੁੱਤਾ ਰੱਖੇ ਹੈ, ਵੱਜੇ ਹੈ, ਉਹ ਨਹੀਂ ਮਾਰਦੇ। ਨਾ ਹੀ ਅਸੀਂ ਕਿਸੇ ਨੂੰ ਜ਼ਹਿਰ ਦਿੰਦੇ ਹਾਂ ਕਿ ਤੁਸੀਂ ਖੁਦ ਦਿਓ। ਅਗਰ ਕੁੱਤਾ ਹਲਕਾ ਹੋ ਜਾਂਦਾ ਹੈ ਤਾਂ ਆਉਂਦੇ ਨੇ ਸਾਡੇ ਕੋਲੇ, ਅਸੀਂ ਫਿਰ ਆਪਣਾ ਸਟਾਫ ਟੁਰਿਆ ਕੇ ਮਾਰ ਕੇ ਆਉਂਦਾ। ਲੇਕਿਨ ਨਾ ਹੀ ਅਲਾਓ ਹੈ ਗੌਰਮੈਂਟ ਦੀ ਤਰਫੋਂ, ਡਿਪਾਰਟਮੈਂਟ ਦੀ ਤਰਫੋਂ, ਨਾ ਹੀ ਅਸੀਂ ਜਾਣੇ ਆ ਕੁੱਤਾ ਮਾਰਨ। ਵੱਜਿਆ ਕੁੱਤਾ ਜਾਂ ਕੁੱਤੀ ਹਲਕਾ ਵੀ ਹੋ ਗਿਆ, ਬਾਲਾ ਹੋ ਗਿਆ, ਇਹਦੇ ਬਾਵਜੂਦ ਅਸੀਂ ਉਹਦੇ ਤੱਕ ਨਹੀਂ ਜਾਂਦੇ ਜਦੋਂ ਤੱਕ ਸਾਨੂੰ ਬੰਦਾ ਕਾਲ ਨਾ ਕਰੇ ਜਾਂ ਮਹੱਲੇ ਵਾਲੇ ਚੰਦ ਬੰਦੇ ਕਾਲ ਨਾ ਕਰਨ ਵੀ ਸਬੂਤ ਜਾਂ ਕੁੱਤਾ ਹਲਕਾ ਹੋ ਗਿਆ, ਤੰਗ ਪੈ ਕਰਦੇ ਅਸੀਂ ਮਾਰਨ ਜਾਈਏ। ਹਾਂ ਜੀ, ਫਿਰ ਕੁੱਤੀ ਦੀ ਗੱਲ ਕਰੋ ਸੀ। ਫਿਰ ਕੁੱਤੀ ਜਿਹੜੀ ਉਹ ਬੱਚੇ ਨੇ ਵੇਖ ਲਿਆ, ਅਸੀਂ ਅੰਦਰ ਬੈਠੇ ਸਾਂ, ਅਸੀਂ ਜਾ ਕੇ ਵੇਖਿਆ ਤਾਂ ਕਿਹਾ ਤੇ ਕੁੱਤੀ ਜਿਹੜੀ ਫੜਕਣ ਲੱਗੀ। ਠੀਕ ਹੈ। ਅਸੀਂ ਆਖਿਆ ਉਹੀ ਕੰਮ ਕੀਤਾ, ਮਨਾ ਕੀਤਾ, ਤੇ ਉਹਦੇ ਬਾਵਜੂਦ ਇਹਨਾਂ ਨੇ ਉਹੀ ਕੰਮ ਕਰ ਛੱਡੇ। ਫਿਰ ਅਸੀਂ ਕੀਤੀ 1 ਤੇ ਕਾਲ, ਕਿਉਂਕਿ ਅਸੀਂ ਲੜਨ ਜੋਗੇ ਨਹੀਂ, ਮੈਂ ਮਜ਼ਦੂਰਦਾਰ ਬੰਦਾ। ਅੱਛਾ। ਅਸੀਂ ਕਾਨੂੰਨ ਦੀ ਮਦਦ ਮੰਗੀ, 1 ਤੇ ਕਾਲ ਕੀਤੀ। ਉੱਥੋਂ ਬੰਦਾ ਪਿਆ ਆਉਂਦਾ 11 ਵਜੇ। ਕਿੰਨੇ ਵਜੇ ਕਾਲ ਕੀਤੀ? 8 ਪੌਣੇ 8 ਵਜੇ ਦਾ ਟਾਈਮ ਸੀ ਜਿਸ ਵੇਲੇ ਅਸੀਂ ਕਾਲ ਸ਼ੁਰੂ ਕੀਤੀ, ਕਿਉਂਕਿ ਉਹਨਾਂ ਅਫਸਰਾਂ ਕੋਲੇ ਵੀ ਸਾਰੇ ਟਾਈਮ ਹੈ। ਠੀਕ ਹੈ। 11 ਵਜੇ ਇੱਥੇ ਬੰਦਾ ਪਿਆ ਆਉਂਦਾ। ਠੀਕ ਹੋ ਗਿਆ। ਬੱਚੇ ਨੇ ਮੈਨੂੰ ਦੱਸਿਆ ਜੀ ਬਾਹਰ ਬੰਦਾ ਆ ਗਿਆ। ਮੇਰੇ ਬਾਹਰ ਨਿਕਲਣ ਤੱਕ ਉਹ ਜਿਨ੍ਹਾਂ ਨੇ ਵਾਕਿਆ ਕੀਤਾ, ਜ਼ਹਿਰ ਦਿੱਤਾ, ਉਹਨਾਂ ਦੇ ਅੰਦਰ ਉਹ ਟੁਰ ਗਿਆ। ਠੀਕ ਹੋ ਗਿਆ। ਠੀਕ ਹੈ। ਉਹਨਾਂ ਦੇ ਘਰ ਟੁਰ ਗਿਆ। ਉਹਨਾਂ ਦੇ ਘਰ ਦੇ ਫਿਰ ਮੈਂ ਬਾਹਰ ਬੈਠਾ ਰਿਹਾ ਤੇ 25 ਤੋਂ 30 ਬੰਦੇ ਉਹ ਆਏ ਨੇ। ਉਹਨਾਂ ਜਨਾਬ ਆਖਿਆ ਜੀ ਕਿੰਨੇ ਖੜਕਾਇਆ ਇਹਨਾਂ ਦਾ, ਕਿਹੜਾ ਮੁਲਾਜ਼ਮ, ਮੈਨੂੰ ਬਾਹਰ ਕੱਢੋ। ਠੀਕ ਹੈ। ਉਹ ਤੋਂ ਬਾਅਦ ਉਹ ਨਾਲ ਹੀ ਅੰਦਰ ਸਾਰੇ ਟੁਰ ਗਏ ਨੇ। ਫਿਰ ਨਾਲ ਹੀ ਜਾ ਕੇ ਤੇ ਸਾਡੇ ਤੇ ਦਰਖਾਸਤ ਪਈ ਹੁੰਦੀ ਉਲਟਾ ਸਾਨੂੰ ਸਵੇਰੇ ਪਤਾ ਲੱਗਾ ਜੀ ਤੁਹਾਡੇ ਤੇ ਦਰਖਾਸਤ ਹੋਈ ਹੈ। ਮੈਂ ਹੈ ਨਾਲੇ ਨੁਕਸਾਨ ਮੇਰਾ ਕੀਤਾ ਨੇ ਦੇ ਦਰਖਾਸਤ ਵੀ ਮੇਰੇ ਤੇ। ਨਹੀਂ, ਤੁਹਾਡੇ ਤੋਂ ਥਾਣੇ ਦਰਖਾਸਤ ਦੀ ਹੈ ਜੀ ਆ। ਫਿਰ ਅਸੀਂ ਵੀ ਜਾ ਕੇ ਉੱਥੇ ਦਰਖਾਸਤ ਰਾਤੀ, ਉਹ ਮੁਲਾਜ਼ਮ ਨੇ ਆਖਿਆ ਜੀ ਜਾ ਕੇ ਤੁਸੀਂ ਵੀ ਜੇ ਧਮਲਾ ਦਾ ਕਰਾਓ ਤੇ ਰਿਪੋਰਟ ਲੈ ਕੇ ਤੇ ਤੁਸੀਂ ਵੀ ਪਰਚਾ ਕਰਾਓ ਜਾ ਕੇ। ਅਸੀਂ ਫਿਰ ਇਹ ਬੜੀ ਅਹਿਮ ਗੱਲ ਹੋਣਾ, ਕੁੱਤੀ ਦਾ ਪੋਸਟਮਾਰਟਮ ਕਰਾਓ। ਪੋਸਟਮਾਰਟਮ ਫਿਰ ਅਸੀਂ ਥਾਣੇ ਗਏ, ਉਹਦੇ ਡਾਕਟਰ ਬਣਵਾਈ ਦੀ, ਥਾਣੇ ਗਏ ਤੁਸੀਂ? ਹਾਂਜੀ ਅਸੀਂ ਗਏ ਆ। ਉਹਨਾਂ ਨੇ ਆਖਿਆ ਜੀ ਉਹ ਕੁੱਤੀ ਕਿੱਥੇ ਸੀ? ਲਾਸ਼ ਉਹਦੀ ਕੁੱਤੀ ਦੀ? ਕੁੱਤੀ ਦੀ ਲਾਸ਼ ਅਸੀਂ ਡਾਲੇ ਵਿੱਚ ਹੀ ਸੱਟੀ। ਅੱਛਾ, ਯਾਨੀ ਲੋਡ ਰਕਸ਼ੇ ਯਾਨੀ ਮੁਹੱਬਤ? ਹਾਂਜੀ, ਲੋਡ ਰਕਸ਼ੇ ਪੂਰਾ ਸ਼ਹਿਰ ਅਸੀਂ ਫਿਰੇ ਆ। ਹਸਪਤਾਲ ਉਹ ਜਿਹੜਾ ਗਰੀਬ ਪੂਰੇ ਵੇ ਉਹ ਵੱਡਾ ਐਡੇ, ਉੱਥੇ ਗਏ ਆ ਰਾਤੀ 12 ਦਾ ਟਾਈਮ। ਉਹਨਾਂ ਫਿਰ ਕੀ ਆਖਿਆ? ਉਹਨਾਂ ਨੇ ਆਖਿਆ ਜੀ ਇਹ ਅੱਬਲ ਬਲੰਦਿਆ ਡਾਕਟਰ ਹੀ ਕੋਈ ਨਹੀਂ, ਮੈਂ ਚੌਕੀਦਾਰ ਹਾਂ। ਠੀਕ ਹੈ। ਤੇ ਭਾਜੀ ਲਿਆਦਾ ਇਹ ਸਵੇਰੇ ਹੀ ਹੋਣਾ 9 ਤੋਂ ਬਾਅਦ। ਅਸੀਂ ਫਿਰ ਉਹਨੇ ਆਖਿਆ ਜੀ ਤੁਹਾਡੇ ਕੋਲ ਨੱਥੋ ਵਾਲੇ, ਤੁਸੀਂ ਉੱਥੇ ਜਾਣਾ। ਠੀਕ ਹੈ। ਅਸੀਂ ਫਿਰ ਕੁੱਤੀ ਨੂੰ ਜਨਾਬ ਪਾਇਆ ਤੇ ਫਿਰ ਗਏ ਆ ਥਾਣੇ। ਥਾਣੇ ਗਏ ਕਿਹੜੇ ਥਾਣੇ? ਥਾਣੇ ਪਹਿਲਾਂ ਗਏ ਆ ਸਿਵਲ ਲੈਣ। ਸਾਨੂੰ ਪਤਾ ਸੀ ਵੀ ਸਾਡਾ ਸੱਦਰ ਇੱਥੇ ਵੇ ਉੱਤੇ। ਠੀਕ ਹੈ। ਉਹਨਾਂ ਕਿਹਾ ਜੀ ਨਹੀਂ ਜੀ ਉਹ ਸਾਦੇ ਚੱਕ ਜਾਣਾ ਜੇ ਤੂੰ ਹੁਣੀ ਥਾਣੇ ਸਦਰ? ਥਾਣੇ ਸੱਦਰ। ਅਸੀਂ ਫਿਰ ਜਨਾਬ ਲੋਡਰ ਸਾਡੇ ਕੋਲ ਸੀ। ਅਸੀਂ ਫਿਰ ਮਤਲਬ ਕਿ ਰਾਤੀ 2 ਵਜੇ ਉੱਥੇ ਪਹੁੰਚੇ ਥਾਣੇ। ਨਾਜ਼ਰੀਨ, ਕੁੱਤੀ ਦੀਆਂ ਵੀਡੀਓ ਬਣਾ ਦਿੱਤੀਆਂ ਨੇ, ਉਹ ਵੀ ਆ ਰਿਹਾ ਵਿੱਚ, ਇਹ ਵੀ ਵੇਖ ਲਓ ਤੁਸੀਂ। ਤੇ ਜੀ ਉਹ ਤੋਂ ਬਾਅਦ ਉੱਥੇ ਗਏ ਆ, ਉਹਨਾਂ ਨਾਲ ਸਾਰਾ ਬੁਕਵਾਉਣਾ ਹੈ। ਉਹਦੇ ਰਿਪੋਰਟ ਤੁਹਾਡੇ ਤੇ ਦੇ ਗਏ ਨਾ। ਮੈਂ ਯਾਰ ਨਾਲੇ ਆ ਚੋਰ, ਯਾਨੀ ਉਲਟੀ ਤੁਹਾਡੇ ਦਰਖਾਸਤ ਦੇ ਆਏ ਜਾ ਕੇ ਸਾਡੇ ਉੱਤੇ ਦਰਖਾਸਤ ਦੇ ਕਿਸ ਚੀਜ਼ ਦੀ? ਬਈ ਇਹ ਜੀ ਇਹਨਾਂ ਨੇ ਸਾਡੇ ਬੂਹੇ ਖੜਕਾਏ ਨੇ, ਇਹਨਾਂ ਨੇ ਸਾਨੂੰ ਗਾਲਾਂ ਕੱਢੀਆਂ ਨੇ, ਨੈਕਟਾਂ ਮਾਰੀਆਂ, ਤੇ ਮੈਂ ਕਰਾਉਣ ਦੇਣਾ ਇਸ ਗੱਲ ਦਾ। ਗੱਲ ਹੀ ਕੋਈ ਨਹੀਂ ਹੋਈ। ਅੱਛਾ, ਇਹ ਨਹੀਂ ਕੁੱਤੀ ਦੀ ਗੱਲ ਸੁਣੋ। ਫਿਰ ਉਹਨਾਂ ਕੀ ਆਖਿਆ ਥਾਣੇ ਵਾਲਿਆਂ ਨੇ? ਉਹਨਾਂ ਨੇ ਆਖਿਆ ਜੀ ਤੁਸੀਂ ਜਿਹੜਾ ਇਹਦਾ ਸਵੇਰੇ ਮਲਾਦਾ ਕਰੋ ਤੇ ਫਿਰ ਅਗਲਾ ਜਿਹੜਾ ਨਾ ਤੁਹਾਡੀ ਕਾਰਵਾਈ ਹੋਵੇਗੀ। ਤੇ ਮੁਲਾਜ਼ਮ ਬਤਾ ਡਾਕਟਰ ਬਣਾ ਕੇ ਦਿੱਤਾ? ਕੋਈ ਸ਼ੈ ਨਹੀਂ ਇਹਨਾਂ ਦਿੱਤੀ ਦਵਾਈ। ਅਸੀਂ ਉੱਥੇ ਚੌਕੀ ਗਏ ਆ, ਫੋਨ ਮਾਰਿਆ ਉਹਨਾਂ ਨੇ ਚੌਕੀੋਂ ਆ ਕੇ ਮੁਲਾਜ਼ਮ ਲੈ ਆਜੋ ਤੇ ਜਾ ਕੇ ਆਪਣਾ ਮਲਾਦਾ ਕਰਾਓ। ਉੱਥੇ ਗਏ ਆ ਤੇ ਉਹ ਮੁਨਸ਼ੀ ਉਲਟਾ ਮੇਰੇ ਤੇ ਚੜ ਗਿਆ। ਠੀਕ ਹੈ। ਉਹਨੇ ਜੀ ਤੁਸੀਂ 1 ਤਿਆਰੀਆਂ ਕਾਲਾਂ ਕੀਤੀਆਂ ਨੇ, ਇਹ ਕਾਰਵਾਈ ਬਾਬਾ ਤੇਰੇ ਤੇ ਪੜਦੀ, ਮੈਂ ਤੇਰੇ ਤੇ ਪਰਚਾ ਦੇਣਾ। 1 ਤੇ ਕਾਲਾ ਕਰਨੇ ਦਾ ਕਾਰਵਾਈ ਬਣਦੀ? ਹਾਂਜੀ। ਨਾਜ਼ਰੀਨ ਨੇ ਪਹਿਲੀ ਵਾਰੀ ਗੱਲ ਪੇ ਸੁਣਨੇ ਆ ਜੀ ਕਿ 1 ਤੇ ਕਾਲ ਕਰੀ ਤੇ ਪਰਚਾ ਹੋ ਜਾਂਦਾ ਜੀ। ਅੱਗੇ ਬੋਲੋ ਜੀ। ਉਹ ਫਿਰ ਉਹਨੇ ਮੈਨੂੰ ਪੈਰਾਂ ਨੂੰ ਕੱਢਣ ਦੀ ਕੋਸ਼ਿਸ਼। ਮੈਂ ਕਿਹਾ ਦਿਓ ਪਰਚਾ ਸਰ ਜੀ, ਮੈਂ ਤੇ ਕੀ ਮਤਲਬ ਆ, ਉਹ ਵੀ ਬਿਮਾਰ ਨੇ, ਤੁਸੀਂ ਮਾਰ ਲਓ। ਠੀਕ ਹੈ। ਤੇ ਨਹੀਂ ਤੁਸੀਂ ਦਿਹਾਤੀ, ਤੁਸੀਂ ਜਾਓ ਘਰ, ਕੋਈ ਨਹੀਂ ਉਹ ਕੁੱਤੀ ਨੂੰ ਸੱਟ ਪਾਉਂਗਾ ਭਈਆ।
ਫਿਰ ਉਹਦਾ ਮਲਾਦਾ ਨਹੀਂ ਹੋਇਆ। ਫਿਰ ਮਲਾਦਾ ਕੀ ਸਰ ਜੀ, ਤੁਸੀਂ ਥਾਣੇ ਦਰਖਾਸਤ ਦੇ ਸਕਦੀ ਸੀ ਕੁੱਤੀ ਮਾਰਨ ਦੀ? ਹਾਂਜੀ ਤੁਹਾਡੇ ਕੋਲ ਉਹਦਾ ਰਿਕਾਰਡ ਹੈ ਦਰਖਾਸਤ ਦਾ? ਹਾਂਜੀ ਮੇਰੇ ਕੋਲ। ਉਹਦੇ ਤੇ ਕੀ ਕਾਰਵਾਈ ਹੋਈ? ਕੱਖ ਵੀ ਨਹੀਂ। ਨਹੀਂ ਤੁਹਾਨੂੰ ਐਸਐਚਓ ਸਾਹਿਬ ਨੇ ਬੁਲਾਇਆ? ਨਹੀਂ, ਉਹ ਐਸਐਚਓ ਸਾਹਿਬ ਨੇ ਉਲਟਾ ਫਿਰ ਸਾਡੇ ਤੇ ਦਰਖਾਸਤਾਂ ਹੋ ਗਈਆਂ ਨੇ, ਇਹਨਾਂ ਨੇ ਦਿੱਤੀਆਂ ਨੇ, ਇਹਨਾਂ ਨੇ ਦਿੱਤੀਆਂ ਨੇ, ਇਹਨਾਂ ਨੇ ਮੁਖਾਲਫਾਂ ਨੇ ਬਈ ਸਾਡੇ ਇਹਨਾਂ ਨੇ ਬੂਹੇ ਪਰ। ਐਸਐਚਓ ਸਾਹਿਬ ਕੋਲੇ ਗਏ ਹੋ? ਹਾਂਜੀ ਕੁੱਤੀ ਦੇ ਮਾਮਲੇ ਵਿੱਚ? ਹਾਂਜੀ। ਉਹਨਾਂ ਦੇ ਦਰਖਾਸਤ ਤੁਹਾਡੀ ਦੋਵਾਂ ਵੱਲੋਂ ਦੀ ਇਕੱਠ ਹੋਇਆ, ਇਨਕੁਆਇਰੀ ਹੋਈ? ਜੀ ਜੀ। ਉਹਦੇ ਵਿੱਚ ਐਸਐਚਓ ਸਾਹਿਬ ਦਾ ਤੁਹਾਡਾ ਰਵੱਈਆ ਕਿਹਦਾ ਸੀ, ਮੌਕਫ ਕੀ ਸੀ? ਉਹਨਾਂ ਦਾ ਰਵੱਈਆ ਜਿਹੜਾ ਨਾ ਉੱਤੇ ਅੱਲਾਹ ਪਾ ਸੁਣਦਾ ਹੈ ਤੇ ਗੱਲ ਦਾ ਬਾਦਸ਼ਾਹ ਤੇ ਰਵੱਈਆ ਠੀਕ ਸੀ ਉਹਨਾਂ। ਐਸਐਚਓ ਸਦਰ ਉਹਨਾਂ ਗੱਲ ਠੀਕ ਸੁਣੀ ਹੈ, ਉਹਨਾਂ ਦੀ ਵੀ ਸੁਣੀ ਹੈ, ਸਾਡੀ ਵੀ ਸੁਣੀ ਹੈ। ਹੁਣ ਉਹ ਗੱਲ ਫਿਰ ਮੁੱਕੀ ਹੈ ਨਿਆਂ ਦੀ, ਉਹ ਨਿਆਂ ਦੇਣ ਤੇ ਤਿਆਰ ਨੇ, ਅੱਡੀ ਅੱਡੀ ਉਹਨਾਂ ਦਾੜੀ ਰੱਖੀ ਹੈ ਲੇਕਿਨ ਬੇਈਮਾਨੀ ਦੀ ਸਾਰੀ ਦੁਨੀਆ ਇਸ ਗੱਲ ਦੀ। ਹੁਣ ਐਸਐਚਓ ਸਾਹਿਬ ਨੇ ਗੱਲ ਇਹ ਮੁਕਾਈ ਹੈ, ਗੋ ਐਲੀਟ ਜਿਹੜੇ ਬੰਦੇ ਸੋਡੀ ਆਏ ਨੇ 15 ਵਾਲੇ, ਉਸ ਬੰਦੇ ਉੱਤੇ ਤੁਸੀਂ ਗੈਰ ਮੁਤਮਿਨ ਹੋ, ਬਕੌਲ ਤੁਹਾਡੇ ਵੱਟੇ ਛੱਟੇ ਧਰੇ ਨੇ ਜੋ ਵੀ ਹੋਇਆ, ਲੇਕਿਨ ਪੁਲਿਸ ਅਫਸਰ ਜਿਹੜੇ ਨੇ ਐਸਐਚਓ ਸਾਹਿਬ ਉਹਨਾਂ ਸਿਰਫ ਤੁਹਾਨੂੰ ਦੋਵਾਂ ਵਾਲਾ ਪੂਰੀ ਗੱਲ ਸੁਣੀ ਹੈ। ਜੀ ਜੀ। ਤੇ ਦੋਵਾਂ ਵਾਲਾ ਦਾ ਨਿਆਂ ਹੋਣਾ ਹੈ। ਜੀ ਜੀ। ਤੁਹਾਡਾ ਨਿਆਂ ਹੋਣਾ ਹੈ, ਤੁਸੀਂ ਉਹਨਾਂ ਨੂੰ ਵੱਟੇ ਨਹੀਂ ਮਾਰੇ। ਠੀਕ ਹੈ ਜੀ। ਜੀ ਜੀ। ਉਹਨਾਂ ਨਿਆਂ ਦੇਣਾ ਵਾਸਾ ਕੁੱਤੀ ਨੂੰ ਜ਼ਹਿਰ ਨਹੀਂ ਦਿੱਤਾ ਜਾਂ ਨਹੀਂ ਦਵਾਇਆ ਮੁਲਾਜ਼ਮਾਂ ਕੋਲ। ਜੀ ਜੀ। ਹੁਣ ਇਹ ਮੁਲਾਜ਼ਮਾਂ ਤੁਹਾਡਾ ਕੋਈ ਇਲਜ਼ਾਮ ਹੈ? ਮੁਲਾਜ਼ਮਾਂ ਤੇ ਸਾਡਾ ਕੋਈ ਇਲਜ਼ਾਮ ਨਹੀਂ। ਤੇ ਕੁੱਤੀ ਉਹਨਾਂ ਮਾਰੀ ਹੋਵੇ ਤੇ ਫਿਰ ਸਰ ਜੀ ਫੇਰ ਵੀ ਇਹਨੇ ਲਿਆਂਦੇ ਨੇ ਤੇ ਮਰਵਾਈ ਨੇ ਨਾ। ਠੀਕ ਹੈ, ਸਾਡਾ ਮੁੱਦਾ ਹੈ ਹੀ ਨਾ ਲਿਆਂਦੇ ਹੋਣ ਤੇ ਮੁਲਾਜ਼ਮਾਂ ਅੰਦਰ ਆ ਕੁੱਤੀ ਮਾਰੀ ਹੋਵੇ ਜੀ, ਤੇ ਫੇਰ ਸੀ ਮੁਲਾਜ਼ਮਾਂ ਦਰਖਾਸਤ ਦਿਓ। ਫੇਰ ਵੀ ਇਹਦੇ ਤੇ ਅਸੀਂ ਦੇਣੀ ਹੈ। ਕਿਉਂ? ਕਿਉਂਕਿ ਇਹਨੇ ਬੁਲਾਏ ਨੇ। ਇਹਨਾਂ ਤੁਹਾਨੂੰ ਕਨਫਰਮ ਹੈ ਨਾ ਬੁਲਾਇਆ? ਹਾਂ ਜੀ, ਮੈਂ ਪਿਆ ਨਾ ਲਿਆ ਬੰਦੇ ਨੇ ਬੁਲਾਏ ਨੇ। ਇਹ ਸ਼ਾਮ ਦੀ ਦਾਨ ਤੋਂ ਬਾਅਦ ਗਏ ਨੇ। ਠੀਕ ਹੈ। ਇਹ ਕੋਈ ਗਏ ਨੇ 7:30 ਪੌਣੇ 8। ਉਸ ਵੇਲੇ ਕੁੱਤੀ ਠੀਕ ਸੀ? ਉਸ ਵੇਲੇ ਕੁੱਤੀ ਸਹੀ ਸੀ। ਕੁੱਤੀ ਮਰੀ ਕਿਹੜੇ ਵੇਲੇ? ਕੁੱਤੀ ਮਾਰੀ ਜੇ ਜਾ ਕੇ ਜਨਾਬ ਆਪਣੇ ਸਾਨੂੰ ਪਤਾ ਲੱਗਿਆ ਤਕਰੀਬਨ 8 ਵਜੇ ਪਤਾ ਲੱਗ। ਜ਼ਹਿਰ ਲਾਇਆ ਸਾਨੂੰ ਸਿਕਰੇ ਵੇਖਿਆ? ਹਾਂ ਜੀ, ਅਸੀਂ ਆਪੂ ਮੇਰੇ ਬੱਚੇ ਨੇ ਵੇਖਿਆ। ਫਿਰ ਕਿੱਥੇ ਵੇਖਿਆ ਸਰ? ਉਹਦੇ ਆਪਣੇ ਕੁੱਤੀ ਦੇ ਅੱਗੇ ਪਏ ਆ। ਠੀਕ ਹੈ। ਫਿਰ ਜਨਾਬ ਉਹਦੀ ਮਾਂ ਨੇ ਕੁੱਤੇ ਦਾ ਉਹ ਛਾਪਰ ਚੁੱਕ ਕੇ ਫਿਰ ਵਿਹੜੇ ਲੈ ਗਈ ਏ ਆਪਣੇ ਘਰ। ਹਾਂ ਜੀ, ਜੇਕਰ ਸਾਨੂੰ ਨਹੀਂ ਸੀ ਪਤਾ ਵੱਲਾ ਅੱਲਾ ਮੈਂ ਤੇ ਗੱਲ ਦਾ ਵੀ ਇਹਨਾਂ ਨੇ ਕੁੱਤੇ ਨੂੰ ਜ਼ਹਿਰ ਦੇ ਸਾਡੇ ਅੱਲਾ ਜਾਣਦਾ। ਉਹ ਬਾਅਦ ਚ ਪਤਾ ਲੱਗਾ ਲੈ ਹੋ ਸਕਦਾ ਉੱਥੇ ਫਿਰ ਕੋਈ ਦਾ ਕੋਈ ਹੋ ਜਾਂਦਾ। ਫਿਰ ਮੇਰੇ ਬੱਚੇ ਨੂੰ ਜਿਹੜੇ ਪਤਾ ਲੱਗਿਆ ਉਹਨੇ ਗਾਲਾਂ ਵੀ ਕੱਢੀਆਂ ਨੇ। ਉਹਨੂੰ ਫਿਰ ਮੈਂ ਮੰਨਾ ਕੀਤਾ, ਮੈਂ ਹਜ਼ਾਰ ਲੜਨਾ ਨਹੀਂ, ਅਸੀਂ ਨਹੀਂ ਲੜਨ ਦੇਵੇ। ਠੀਕ ਹੈ, ਅਸੀਂ ਕਾਨੂੰਨ ਦਾ ਸਹਾਰਾ ਲੈਂਦੇ। ਬੱਚੇ ਨੇ ਗਾਲਾਂ ਕਿਹਨੂੰ ਕੱਢੀਆਂ? ਇਹਨਾਂ ਨੂੰ ਬਈ ਇਹਨਾਂ ਨੇ ਠਾਕਿਆ ਵੀ ਗਰੁੱਪ ਚ ਬਈ ਬੱਚੇ ਨੇ ਮਤਲਬ ਕਿ ਜਜ਼ਬਾਤੀ ਹੋ ਗਿਆ। ਨਾਜ਼ਰੀਨ ਨਾਲ ਗੱਲ ਕੀਤੀ ਸੀ, ਕੱਟਣ ਕੋ ਨਹੀਂ ਲਗੇ। ਅਸੀਂ ਇਹਨਾਂ ਨੂੰ ਪਹਿਲੇ ਕਿਹਾ ਸੀ ਹੱਕ ਸੱਚ ਦੀ ਗੱਲ ਕਰਨੀ ਹੈ, ਐਸਐਚਓ ਸਾਹਿਬ ਤੋਂ ਇਨਕੁਆਇਰੀ ਹੈ, ਜੋ ਕਾਨੂੰਨ ਨੇ ਕੀਤਾ ਉਹ ਕਰਾਂ। ਤੇ ਕੁੱਤੀ ਦੀ ਵੀਡੀਓ ਤਾਂ ਬਣਾਣੇ ਆਪਣੇ ਦੇ ਕਹਿਣ ਤੇ ਅੱਜ ਤੱਕ ਮੈਂ ਕਿਤੇ ਬਾਹਰ ਵੀਡੀਓ ਬਣਾਉਣ ਗਏ ਨਹੀਂ ਇੰਨਾ। ਲੇਕਿਨ ਜਿਹੜੇ ਲੋਕ ਘੋੜੇ, ਕਿਉਂਕਿ ਮੈਂ ਸਕਾਫਤ ਤੇ ਕੰਮ ਕਰਨਾ, ਦੁਬਾਰਾ ਦੁਹਰਾਨਾ ਮੈਂ ਜ਼ਫਰ ਨਾਮ ਮੇਰਾ, ਜਿੰਨਾ ਲਾਡ ਘੋੜਿਆਂ ਲੋਕ ਕਰਦੇ ਨੇ ਆਪਣਾ ਪੁੱਤਰਾਂ ਨਾਲ ਵੀ ਨਹੀਂ ਕਰਦੇ ਮੈਂ ਵੇਖਿਆ ਜਾ ਕੇ। ਤੇ ਜਿਨ੍ਹਾਂ ਲੋਕਾਂ ਕੁੱਤੇ ਰੱਖੇ ਨੇ ਉਹਨਾਂ ਨੂੰ ਬੁਰਾ ਆਖੇ ਚੰਗਾ ਆਖੇ, ਜਿਹੜੇ ਛੋਟਾ ਗੋਸ਼ਤ ਕੁੱਤਿਆਂ ਸ਼ਿਕਾਰੀਆਂ ਨੂੰ ਖਵਾਉਂਦੇ ਨੇ, ਹਜ਼ਾਰਾਂ ਲੱਖਾਂ ਰੁਪਏ ਇੱਕ ਇੱਕ ਕੁੱਤੇ ਤੇ ਲਾਉਂਦੇ ਨੇ, ਉਹਨਾਂ ਨੂੰ ਪਤਾ ਕੁੱਤੇ ਨੂੰ ਕਿੰਨਾ ਪਿਆਰ ਕਰਦੇ ਨੇ। ਇਹ ਭਾਈ ਰਹਿੰਦਾ ਵੀ ਉਸ ਕੁੱਤੀ ਨਾਲ ਪਿਆਰ ਸੀ, ਸ਼ਿਕਾਰਨ ਕੁੱਤੀ ਸੀ। ਸ਼ਿਕਾਰਨ ਕੁੱਤੀ ਵੈਸੇ ਹੀ ਨਹੀਂ ਮਾਰੀ ਜਾਂਦੀ, ਉਹਨੂੰ ਮਾਰਨਾ ਮਨਾ ਹੈ, ਔਰ ਉਹ ਵੀ ਫਿਰ ਆਪਣੇ ਕਿੱਲੇ ਤੇ ਵੱਜੀ। ਹਾਂਜੀ ਗੱਲ ਜੀ। ਹਾਂ ਜੀ, ਮੈਂ ਨਾ ਵੀ ਉਹਨਾਂ ਨੇ ਐਂਟੀ ਵਾਲੇ ਜਿਹੜੇ ਇਹਨਾਂ ਨੇ ਬੈਨ ਆਖਿਆ ਜੀ ਉਹ ਮਾਰਿਆ ਸੀ, ਸਾਨੂੰ ਸਬੂਤ ਦੇਣ। ਠੀਕ ਹੈ, ਮੇਰੀ ਅੱਛਾ ਉਹ ਕੁੱਤੇ ਜਿਹੜੇ ਮਾਰਦੇ ਨੇ ਜੀ, ਉਹ ਸਬੂਤ ਦੇ ਤੌਰ ਤੇ ਫੋਟੋਆਂ ਚੈੱਕ। ਹਾਂ ਜੀ, ਫੋਟੋਆਂ ਸੈਂਡ ਕਰ। ਤੁਹਾਡੀ ਕੁੱਤੀ ਦੀ ਫੋਟੋ ਉੱਥੇ ਟੀਐਮ ਲੈ ਕੇ ਗਏ ਨੇ? ਨਾ ਸਰ ਜੀ, ਸਾਡੀ ਕੁੱਤੀ ਤਾਂ ਵੱਜੀ ਅੰਦਰ ਹੈ ਨਾ। ਇਹ ਤੇ ਮੇਰਾ ਰਿਕਵੈਸਟ ਹੈ ਨਾ, ਸਾਰੇ ਕਾਨੂੰਨ ਅੱਗੇ ਪੂਰੀ ਦੁਨੀਆ ਅੱਗੇ ਮੇਰਾ ਚੈਲੰਜ ਹੈ, ਮੇਰੀ ਕੁੱਤੀ ਬਾਹਰ ਹੋਵੇ ਵਾਰਾ ਫਿਰਦੀ, ਉਹਨੂੰ ਇਹਨਾਂ ਨੇ ਜ਼ਹਿਰ ਦਿੱਤਾ ਹੋਵੇ ਤੇ ਫੋਟੋ ਇਹਨਾਂ ਦੇ ਕੋਲ ਹੋਵੇ ਤੇ ਮੈਂ ਚੁੱਕ ਕੇ ਅੰਦਰ ਲਿਆਂਦੀ ਹੋਵੇ, ਮੈਂ ਪਰਚਾ ਚੱਲਾਂਗਾ। ਫਿਰ ਮੈਂ ਆਖਾਂਗਾ ਜੀ ਮੈਂ ਮੁਲਜ਼ਮ ਮਾਪੂ, ਮੈਂ ਇਲਜ਼ਾਮ ਝੂਠਾ ਪਾ ਲਾਂ। ਲੋ ਜੀ ਨਾਜ਼ਰੀਨ, ਭਾਈ ਨੇ ਜਿਹੜੀ ਗੱਲ ਕੀਤੀ ਹੈ ਇਹਦੇ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਕਾਨੂੰਨ ਦੇ ਮੁਤਾਬਕ ਚੱਲਣਾ ਚਾਹੁੰਦੇ ਨੇ। ਅਸੀਂ ਦੂਸਰੇ ਪਾਰਟੀ ਨਾਲ ਰਾਬਤਾ ਕਰਕੇ ਕੋਸ਼ਿਸ਼ ਕਰਾਂਗੇ ਮੌਕਾ ਲੈਣ ਦੀ, ਲੇਕਿਨ ਜਾਨਵਰ ਨੂੰ ਵੱਢਿਆ ਮਾਰਿਆ ਗਿਆ ਇਹ ਗੱਲ ਕਨਫਰਮ ਹੈ। ਮਹੱਲੇ ਵਾਲੇ ਕਨਫਰਮ ਕਰਨ ਦੇ, ਸਾਰੇ ਬੰਦੇ ਆ ਮਹੱਲੇ ਦੇ ਵੱਢਿਆ ਜਾਨਵਰ ਨਾ ਟੀਐਮ ਵਾਲੇ ਮਾਰ ਸਕਦੇ, ਨਾ ਮਾਰ ਸਕਦੇ ਨੇ ਕੋਈ ਵੀ ਬੰਦਾ। ਹੁਣ ਡਾਕਟ ਨਹੀਂ ਬਣੀ, ਉਹ ਮੋਹਰ ਸਾਹਿਬ ਜਾਂ ਪੁਲਿਸ ਵਾਲਿਆਂ ਨੇ ਬੰਦਾ ਨਹੀਂ ਭੇਜਣਾ ਜਾਣ ਦੇ ਬਾਵਜੂਦ ਇਹ ਉਸ ਕੁੱਤੀ ਵਿਚਾਰੀ ਦੀ ਡੈਡ ਬਾਡੀ ਲੈ ਕੇ ਉਹ ਫਿਰਦੇ ਰਹੇ ਨੇ। ਇਹ ਸ਼ਹਿਰ ਪੂਰਾ ਇਹ ਫਿਰੇ ਨੇ, ਹਸਪਤਾਲ ਰਾਤੀ 2 ਵਜੇ ਤੱਕ। ਹੁਣ ਇਹ ਵਕਲਾ ਮਸ਼ਵਰਾ ਦੇ ਸਕਦੇ ਨੇ, ਪੁਲਿਸ ਫੈਸਲਾ ਕਰ ਸਕਦੀ ਹੈ, FIR ਹੁੰਦੀ ਨਹੀਂ ਹੁੰਦੀ, ਕਿਤੇ ਤੇ ਹੁੰਦੀ ਹੈ। ਇਹ FIR ਹੁੰਦੀ ਕੁੱਤੀ ਜਿਹਨਾਂ ਤੇ ਇਲਜ਼ਾਮ ਪਿਲਾ ਦੇਣ ਉਹਨਾਂ ਤੇ, ਜਾਂ FIR ਹੁੰਦੀ ਉਸ ਅਮਲੇ ਤੇ ਜਿਹੜਾ ਬੰਦਾ ਆਇਆ ਇੱਥੇ। ਇਹ ਫੈਸਲਾ SHO ਸਾਹਿਬ ਕਰਨ ਦੇ ਜਾਂ ਕਾਨੂੰਨ ਕਰੇਗਾ। ਤੇ ਇਹਦੇ ਨਾਲ ਹੀ ਤੁਹਾਨੂੰ ਇਜਾਜ਼ਤ ਚਾਹੁੰਦੇ ਹਾਂ। ਅੱਛਾ, ਇਸ ਤੋਂ ਪਹਿਲਾਂ ਇਹ ਦੱਸੋ ਤੁਸੀਂ ਮੈਨੂੰ ਕਿ ਤੁਸੀਂ ਹੁਣ ਉਹਦੇ ਕੋਲ ਮਾਫੀ ਮੰਗੇ ਦੇ ਛੱਡੋ?
ਮੈਂ ਸਰ ਜੀ ਮਾਫੀ ਨਹੀਂ ਦੇ ਸਕਦਾ ਕਿਉਂਕਿ ਇਹਨਾਂ ਨੇ ਝੂਠਾ ਮੁਕੱਦਮਾ ਮੇਰੇ ਭਤੀਜਿਆਂ ਮੇਰੇ ਭਰਾਵਾਂ ਤੇ ਲਾਇਆ। ਜਾਂ ਸਾਰਿਆਂ ਨਾਲ ਭਤੀਜੇ ਦੇ ਉੱਤੇ ਸ਼ਾਇਦ ਪਿੰਡ ਮੌਜੂਦ ਨੇ, ਮੈਂ ਨਾ ਉਹ ਹੁਣ ਪਿੰਡ ਨੇ ਲੇਕਿਨ ਉਹ ਆਪਣੇ ਕਾਰੋਬਾਰਾਂ ਦੇ ਸਨ। ਮੇਰਾ ਯਾਨੀ ਉਸ ਵੇਲੇ ਮੌਜੂਦ ਨਹੀਂ ਸਨ। ਕੋਈ ਸ਼ੈ ਨਹੀਂ ਸੀ ਬੱਲਾ ਅੱਲਾ। ਮੈਂ ਤੇ ਗੱਲ ਦਾ ਮੈਂ ਕਰਾਨ ਐਸੇ ਗੱਲ ਦਾ ਨਿਆਂ ਹੋਣਾ। ਮੈਂ ਹਾਂਜੀ ਐਸੇ ਗੱਲ ਦਾ ਨਿਆਂ ਹੋਣਾ ਤੇ ਮੈਂ ਦੇਣਾ ਰੱਬ ਤੇ ਗੱਲ ਅਗਲੇ ਸ਼ਾਇਦ ਵੀਡੀਓ ਬਾਅਦ ਹੀ ਅਪਲੋਡ ਹੋ ਗਏ ਕਿ ਜੋ ਸੁਣਦੇ ਹੋ ਸੁਣ ਲਓ। ਮੇਰਾ ਪੋਤਰਾ ਜਿਹੜਾ ਉੱਥੇ ਵੇ ਆਪਣੇ ਲਾਹੌਰ ਗਏ ਆ ਜਿਉਂ ਛੁੱਟੀਆਂ ਹੋਈਆਂ, ਉਹਦਾ ਵੀ ਨਾਮ ਉਹਦੇ ਵੀ ਇਹਨਾਂ ਨੇ ਪਰਚਾ ਕੱਲ ਫੇਰ ਆਖਿਆ ਜੀ ਅਸੀਂ ਨਿਆਂ ਦੇਣੇ ਆ ਜੀ, ਇਹਨਾਂ ਨੇ ਸਾਰਿਆਂ ਨੇ ਬੱਟੇ ਮਾਰੇ ਨੇ ਤੇ ਸਾਡੇ ਹੁਣ ਨਿਆਂ ਮੱਲਣ ਹੋਇਆ ਦਵਾਂ ਵੱਲਾਂ ਦਾ ਅੱਜ। ਹਾਂਜੀ ਅੱਜ ਉਹ ਨਾ ਦੇ ਆਪਣੇ ਨਿਆਂ ਹੀ ਦੇ ਛੜੇ ਨੇ। ਹਾਂਜੀ ਤੁਸੀਂ ਨਿਆਂ ਦੇਣਾ ਕਿਸੇ ਬੱਟੇ ਨਹੀਂ ਮਾਰੇ ਜੀ, ਉਹਨਾਂ ਨਿਆਂ ਦੇਣਾ ਅਸੀਂ ਕੁੱਤੀ ਨਹੀਂ ਮਾਰੀ ਜੀ, ਉਹਨਾਂ ਨੇ ਨਹੀਂ ਮੱਲਣ ਹੋ ਗਏ ਨੇ ਜੀ। ਉਹਨਾਂ ਦਾ ਕੋਈ ਪਤਾ ਨਹੀਂ ਸਾਨੂੰ ਲੇਕਿਨ ਅਸੀਂ ਨਹੀਂ ਉਹ ਐਸਾ ਜੋ ਸਾਹਿਬ ਨੇ ਆਖਿਆ ਜੀ ਐ ਨਿਆਂ ਦੇਣ ਦੇ ਤੁਸੀਂ ਮਤਲਬ ਹੈ ਕਿ ਇੱਥੇ ਬੱਟੇ ਮਾਰੇ ਨੇ, ਇਹ ਉਹਨਾਂ ਨੇ ਦੇਣੇ ਨੇ। ਠੀਕ, ਉਹ ਵੀ ਨਿਆਂ ਉਹਨਾਂ ਦੇਣਾ ਤੇ ਕੁੱਤੀ ਵਾਲਾ ਵੀ ਉਹਨਾਂ ਦੇਣਾ। ਠੀਕ, ਦੋਵੇਂ ਨਿਆਂ ਉਹਨਾਂ ਨੇ ਨਿਆਂ ਉਹਨਾਂ ਆਪਣੇ ਰੱਖੇ ਨਹੀਂ, ਤੁਸੀਂ ਮੱਲੇ ਨੇ। ਉਹ ਅਸੀਂ ਮੱਲਣੇ ਨੇ ਕਿ ਮੰਨ ਲੈ ਜੇ ਉਹ ਅਸੀਂ ਮੰਨ ਲੈਣਾ ਕਿਉਂਕਿ ਅਸੀਂ ਹੱਕ ਸੱਚ ਨਿਆਂ ਚ ਕਾਫੀ ਦਿਨ ਲੱਗ ਜਾਂਦੇ ਨੇ। ਨਿਆਂ ਦੇਣਾ ਸੌਖਾ ਨਹੀਂ ਤੇ ਇਨਸ਼ਾਅੱਲਾ ਉਸ ਵਕਤ ਤੱਕ ਵੀਡੀਓ ਚੜ ਜੇਦੀ। ਦੇ ਦੂਜੇ ਨੰਬਰ ਤੇ ਇਹ ਹੁਣ ਮੇਰਾ ਲੋਡਰੋਂ ਬਾਹਰ ਖਲੋਤੇ ਮੈਂ ਮਜ਼ਦੂਰਦਾਰ ਬੰਦਾ ਵਾਂ, ਇਹ ਧਮਕੀਆਂ ਦਿੰਦੇ ਨੇ ਵੀ ਅਸੀਂ ਇਹਨਾਂ ਦੀ ਨਸਲ ਖਤਮ ਕਰ ਲੈਣੀ ਹੈ ਤੇ ਮੁੰਡੇ ਮਾਰ ਛੱਡਣੇ ਨੇ, ਇਹਨੂੰ ਵੀ ਮਾਰ ਛੱਡਣੇ ਨੇ। ਉਹ ਸਾਹਮਣੇ ਇਹਨਾਂ ਦੇ ਡੇਰੇ ਨੇ, ਮੇਰਾ ਕੈਮਰਾ ਸਾਹਮਣੇ ਡੇਰੇ ਨੇ ਇਹਨਾਂ ਦੇ, ਘਰ ਨੇ ਇਹਨਾਂ ਦੇ ਦੂਜੀਆਂ ਵੱਲਾਂ ਦੇ। ਉਹ ਮਿੰਟ ਨਹੀਂ ਲੱਗਦਾ ਤੇ ਜਨਾਬ ਇੱਥੇ ਭੱਜਦੇ ਹੱਥ ਮੇਰੇ ਬੂਹੇ ਅੱਗੇ ਆਏ ਹੁੰਦੇ। ਹੁਣ ਦੱਸੋ ਮੈਂ ਕਿੱਥੇ ਟੁਰ ਜਾ, ਮੈਂ ਮਜ਼ਦੂਰੀ ਵੀ ਨਹੀਂ ਕਰ ਸਕਦਾ। ਤੇ ਜਿਹੜੇ ਮਰੀਮ ਸਾਹਿਬ ਆਪਣੇ ਹੋਰਾਂ ਕੋਲ ਮੈਂ ਪੈਸੇ ਲੈ ਨੇ ਆਧਾਰ ਮਕਾਨ ਵਾਸਤੇ ਤੇ ਮੈਂ ਕਿਸ਼ਤਾਂ ਕਿੱਥੋਂ ਦੇਣੀਆਂ ਨੇ? ਠੀਕ ਹੈ, ਜੇ ਮੈਂ ਅੰਦਰ ਹੀ ਬੈਠਾ ਰਿਹਾ ਮੇਰੀ ਛੱਤ ਵੀ ਉੱਥੇ ਰੁਕ ਗਈ, ਮੇਰਾ ਕੰਮ ਉੱਥੇ ਰੁਕ ਗਿਆ। ਨਵਾਜ਼ ਨੇ ਕਰਾ ਦੇ ਕਿ ਚੰਗਾ ਕੀਤਾ ਤੁਹਾਨੂੰ ਨਹੀਂ ਮਾੜਾ ਕੀਤਾ। ਨਹੀਂ ਇੱਕ ਉਹਨਾਂ ਨੇ ਇਹ ਇਹਦੇ ਗਰੀਬਾਂ ਦੀਆਂ ਦੁਆਵਾਂ ਨੇ ਨਾ ਉਹਨਾਂ ਦੇ ਨਾਲ। ਜੀ ਜੀ ਠੀਕ ਹੈ, ਦੁਨੀਆ ਜੋ ਦੇਲੇ ਪਈ ਆਖੇ ਹਾਂ ਜੋ ਦੇਲੇ ਪਈ ਕਰੇਗਾ ਇਸ ਵਕਤ ਕੋਈ ਕਿਸੇ ਨੂੰ ਰੁਪਈਆ ਨਹੀਂ ਦਿੰਦਾ। ਤੁਸੀਂ ਕਿੰਨਾ ਕਰਜ਼ਾ ਲਿਆ? ਮੈਂ ਉਹਨਾਂ ਕੋਲ ਲਿਆ ਜੇ ਆਪਣੇ 15 ਲੱਖ ਰੁਪਇਆ ਤੇ ਮੈਂ ਆਪਣਾ ਮਕਾਨ ਪਿਆ ਬਣਾਉਣਾ। ਲੋ ਨਾਜ਼ਰੀਨ ਠੀਕ ਹੋ ਗਿਆ। ਹੁਣ ਇੱਕ ਗੱਲ ਹੋਰ ਵੀ ਸਾਡੀ, ਹੁਣ ਜਵੇਦ ਵਲਦ ਫਤਿਹ ਅਲੀ, ਜ਼ੁਲਫਕਾਰ ਵਲਦ ਫਤਿਹ ਅਲੀ, ਅਲੀ ਹੈਦਰ ਵਲਦ ਜਵੇਦ, ਇਹ ਮੇਰੇ ਅਗਰ ਬੀਵੀ ਬੱਚਿਆਂ ਨੂੰ ਜਾਂ ਮੈਨੂੰ ਕੋਈ ਡੈਮੇਜ ਜਾਂ ਜਾਨੀ ਨੁਕਸਾਨ ਹੋਇਆ ਜੋ ਜ਼ਿੰਮੇਦਾਰ ਐ ਨੇ ਕਿਉਂਕਿ ਮੈਨੂੰ ਧਮਕੀਆਂ ਪਈਆਂ ਲੱਭਦੀਆਂ ਨੇ। ਠੀਕ ਹੈ, ਤੁਸੀਂ ਧਮਕੀਆਂ ਦੀ ਦਰਖਾਸਤ ਦਿੱਤੀ ਥੋੜੇ 80 ਦਰ ਜੀ ਇਹ ਕੱਲ ਦੇ ਨਿਆਂ ਪਿਆ ਹੁੰਦਾ ਤੇ ਰਾਤੀ ਜੇ ਬੁਕਵਾ ਪੇ ਸਾਰੇ ਕਰਦੇ ਨੇ ਤੇ ਮੈਂ ਕਿੰਜ ਉੱਥੇ ਜਾ ਹੁਣ ਉਹ ਇਹਦੇ ਚੱਪੜ ਗਏ ਐ ਆਪਣੇ ਜਿਹੜਾ ਨਿਆਂ ਦੇ ਗੱਲ ਮੁੱਕੀ ਹੈ। ਠੀਕ ਹੈ, ਹੁਣ ਤੇ ਇਹ ਜ਼ਿੰਮੇਦਾਰ ਐ ਨੇ ਅਗਰ ਜੇ ਸਾਡਾ ਕੋਈ ਜਾਨੀ ਐਸਐਚਓ ਸਾਹਿਬ ਨੇ ਜ਼ਬਾਨੀ ਜ਼ਿਕਰ ਕੀਤਾ ਜੇ ਬੈਠੇ ਉੱਥੇ। ਨਹੀਂ ਸਰ ਜੀ ਇਹ ਹੋਈ ਕੋਈ ਨਹੀਂ, ਰਾਤੀ ਤੇ ਸਾਰਾ ਇਹਨਾਂ ਨੇ ਕਤਲ ਵੀ ਕੀਤਾ ਹੈ। ਠੀਕ ਹੈ ਨਾਜ਼ਰੀਨ, ਇਨਸ਼ਾਅੱਲਾ ਫਿਰ ਕਿਸੇ ਵੀਡੀਓ ਨਾਲ ਹਾਜ਼ਰ ਹੋਵਾਂਗੇ। ਆਪਣੀ ਰਾਏ ਜ਼ਰੂਰ ਦਿਓ। ਬਹੁਤ ਸ਼ੁਕਰੀਆ। ਅੱਲਾਹ।